ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ ਮਾਫ ਕਰਨਾ 26 ਦੀ 11 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਕਾਂਗਰਸ ਦੀ ਪੋਲਿਟਿਕਸ ਤੋਂ। ਲੰਘੇ ਦਿਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਖਬਰਾਂ ਸੁਣੀਆਂ, ਖਬਰਾਂ ਦੇ ਉੱਤੇ ਚਰਚਾ ਕੀਤੀ ਕਿ ਇੱਕ ਧੜਾ ਚੰਨੀ ਦਾ ਤੇ ਦੂਜਾ ਰਾਜਾ ਵੜਿੰਗ ਦਾ ਧੜਾ। ਇਸ ਦਰਮਿਆਨ ਆਪਾਂ ਇਹ ਵੀ ਚਰਚਾ ਕੀਤੀ ਕਿ ਅੰਦਰ ਖਾਤੇ ਕੀ ਕੁਝ ਚੱਲ ਰਿਹਾ। ਹੁਣ ਕਹਿੰਦੇ ਚੰਨੀ ਤੇ ਵੜਿੰਗ ਦੀ ਲੜਾਈ ਦੇ ਵਿੱਚ ਬਾਜਵਾ ਜਿਹੜੇ ਨੇ ਉਹ ਮੇਲਾ ਲੁੱਟਣ ਨੂੰ ਤਿਆਰ ਨਹੀਂ ਜੀ। ਦੇਖੋ, ਪ੍ਰਤਾਪ ਸਿੰਘ ਬਾਜਵਾ ਇੱਕ ਅਜਿਹਾ ਲੀਡਰ ਹੈ ਜਿਹੜਾ ਹਰ ਕਾਂਗਰਸ ਦੇ ਕਲੇਸ਼ ਦੇ ਵਿੱਚ ਚਾਦਰਾ ਬੰਨ ਕੇ ਸੰਮਾਲੀ ਡਾਂਗ ਲੈ ਕੇ ਆਉਂਦਾ ਕਿ ਮੇਲਾ ਸ਼ਾਇਦ ਮੈਂ ਲੁੱਟ ਕੇ ਲੈ ਜਾਊਂਗਾ ਤੇ ਹਰ ਵਾਰ ਬਰੰਗ ਮੁੜ ਜਾਂਦਾ ਜੀ। ਕੈਪਟਨ ਅਮਰਿੰਦਰ ਦੇ ਸਮੇਂ ਇਹ ਪ੍ਰਧਾਨ ਸੀਗਾ ਤੇ ਇਹਨੂੰ ਹਟਾ ਕੇ ਕੈਪਟਨ ਨੂੰ ਪ੍ਰਧਾਨ ਲਾਇਆ ਗਿਆ। ਇਸ ਤਰ੍ਹਾਂ ਇਹ ਰੇਸ ਚੋਂ ਬਾਹਰ ਹੋ ਗਿਆ ਜੀ। ਹੁਣ ਇਹ ਵਿਰੋਧੀ ਧਿਰ ਦਾ ਲੀਡਰ ਸੀਗਾ, ਇਹਨੂੰ ਲੱਗਦਾ ਸੀਗਾ ਕਿ ਵੀ ਰਾਜਾ ਵੜਿੰਗ ਤਾਂ ਮੁੱਖ ਮੰਤਰੀ ਦੌੜ ਚ ਹੈ ਨੀ ਗਾ, ਮੈਂ ਹੀ ਆ ਹੁਣ ਫਿਰ ਜੀ। ਤੇ ਉਸ ਦੇ ਵਿੱਚ ਫਿਰ ਚੰਨੀ ਦੀ ਐਂਟਰੀ ਹੋ ਗਈ ਤੇ ਚੰਨੀ ਨੇ ਜਿਵੇਂ ਆਪਣੇ ਆਪ ਨੂੰ ਪੇਸ਼ ਕੀਤਾ, ਜਿਵੇਂ ਆਪਣੀ ਤਾਕਤ ਦਿਖਾਈ, ਐਮਪੀਆਂ ਤੋਂ ਲੈ ਕੇ MLA, ਸਾਬਕਾ ਮੰਤਰੀ, ਅੰਤਰ ਜੰਤਰ, ਭੀੜ, ਇਕੱਠ, ਮੀਟਿੰਗਾਂ, ਉਹ ਸਾਰਾ ਕੁਛ। ਉਸ ਫਿਰ ਇਹ ਜਦੋਂ ਭੁਪੇਸ਼ ਬਘੇਲ ਆਉਂਦੇ ਸੀ ਤਾਂ ਪ੍ਰਤਾਪ ਬਾਜਵਾ ਉਸ ਸਮੇਂ ਸਾਊ ਲੀਡਰ ਬਣ ਕੇ ਨਾਲ ਬੈਠਾ ਨਜ਼ਰ ਆਉਂਦਾ ਸੀ ਕਿ ਦੇਖੋ ਜੀ ਮੈਂ ਤਾਂ ਕਿਸੇ ਪਾਲੇ ਚ ਨਹੀਂ ਜੀ, ਮੇਰੇ ਕੰਨੀ ਵੀ ਨਜ਼ਰ ਸਵੱਲੀ ਪਾਓ। ਸੋ ਉਸ ਸਮੇਂ ਵੀ ਇਹਨਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਕਿ ਮੇਰੀ ਸੁਣਵਾਈ ਹੋ ਜਾਵੇ, ਪਰ ਉਹ ਸਾਰਾ ਨਹੀਂ ਵਾਪਸ। ਹੁਣ ਇਸ ਸਮੇਂ ਜਦੋਂ ਕਾਂਗਰਸ ਦਾ ਕਲੇਸ਼ ਸਿਖਰ ਤੇ ਪਹੁੰਚ ਗਿਆ, ਜਦੋਂ ਆਪਾਂ ਇਹ ਗੱਲ ਕਰ ਚੁੱਕੇ ਹਾਂ ਕਿ ਹੁਣ ਦੋ ਧਿਰਾਂ ਦੇ ਵਿੱਚ ਇੱਥੋਂ ਤੱਕ ਸਥਿਤੀ ਹੈ, ਇੱਕ ਧਿਰ ਕਹਿੰਦੀ ਕਿ ਸਾਨੂੰ ਕੱਢ ਦਿਓ, ਅਸੀਂ ਛੱਡਦੇ ਨਹੀਂ, ਦੂਜੀ ਕਹਿੰਦੀ ਅਸੀਂ ਕੱਢਣਾ ਨਹੀਂ, ਤੁਸੀਂ ਛੱਡ ਜਾਓ। ਸੋ ਹਾਲਤ ਇੱਥੇ ਤੱਕ ਬਣੀ ਹੈ। ਉਸ ਦੇ ਵਿੱਚ ਪ੍ਰਤਾਪ ਬਾਜਵਾ ਉਮੀਦ ਕਰਦੇ ਨੇ ਕਿ ਕੀ ਗਣੂਆ ਮੇਰੇ ਤੇ ਪੈ ਸਕਦਾ। ਸਹੀ ਹੈ। ਜਦੋਂ ਕਵਾਇਦ ਆਈ ਸੀ ਬਦਲਣ ਦੀ ਰਾਜਾ ਵੜਿੰਗ ਨੂੰ, ਤੇ ਤਦ ਸਭ ਤੋਂ ਵੱਧ ਉੱਭਰ ਕੇ ਜੇ ਕੋਈ ਨਾਮ ਆਇਆ ਸੀ ਤਾਂ ਉਹ ਵਿਜੇਂਦਰ ਸਿੰਗਲਾ ਦਾ ਆਇਆ ਸੀ। ਉਸ ਸਮੇਂ ਵੀ ਲਗਭਗ ਚੰਨੀ ਧੜਾ ਵੀ ਇਸ ਗੱਲ ਤੇ ਅੜਿਆ ਸੀ ਕਿ ਨਹੀਂ, ਚੰਨੀ ਨੂੰ ਹੀ ਮੂਹਰੇ ਲਾਓ। ਤੇ ਜਦੋਂ ਵਕਤ ਬੀਤ ਗਿਆ ਤੇ ਰਾਜਾ ਵੜਿੰਗ ਨੂੰ ਹੀ ਥਾਪੜਾ ਮਿਲਿਆ ਰਿਹਾ ਤੇ ਭੁਪੇਸ਼ ਬਘੇਲ ਉਹਦੀ ਝੋਲੀ ਚ ਜਾਂ ਇਹ ਉਹਦੀ ਝੋਲੀ ਚ ਉਹ ਵਰਤਾਰਾ ਸੀ। ਹੁਣ ਵੀ ਇਸ ਫੇਰੀ ਚ ਵੀ ਦੇਖ ਰਹੇ ਹਾਂ ਕਿ ਕਾਂਗਰਸ ਦਾ ਕਲੇਸ਼ ਨਿਬੜਨ ਦੀ ਬਜਾਏ ਭੁਪੇਸ਼ ਬਘੇਲ ਧੜੇਬਾਜ਼ੀ ਨੂੰ ਜ਼ਿਆਦਾ ਹਵਾ ਦੇ ਰਹੇ ਨੇ। ਇੰਚਾਰਜ ਦਾ ਕੰਮ ਅਜਿਹਾ ਨਹੀਂ ਹੁੰਦਾ। ਸੋ ਅਜਿਹੇ ਦੇ ਵਿੱਚ ਫਿਰ ਮਤਲਬ ਕਿ ਚੰਨੀ ਧੜੇ ਦੀ ਕਹਿੰਦੇ ਦੁਬਾਰਾ ਪਹੁੰਚ ਅਪਰੋਚ ਹੋਈ ਤੇ ਉਹਨਾਂ ਨੇ ਕਿਹਾ ਜੀ ਕਿ ਚਲੋ ਛੱਡੋ ਜੀ, ਤੁਸੀਂ ਵੜਿੰਗ ਨੂੰ ਹਟਾ ਦਿਓ, ਚੰਨੀ ਨੂੰ ਨਾ ਲਾਓ, ਵਿਜੇਂਦਰ ਸਿੰਗਲਾ ਨੂੰ ਲਾ ਦਿਓ। ਹਾਈ ਕਮਾਂਡ ਕਹਿੰਦਾ ਉਹ ਟਾਈਮ ਲੰਘ ਗਿਆ। ਹੁਣ ਵਿਜੇਂਦਰ ਸਿੰਗਲਾ ਵੀ ਨਹੀਂ ਲੱਗਣਾ, ਹੁਣ ਤਾਂ ਵੜਿੰਗ ਹੀ ਰਹੂਗਾ। ਠੀਕ ਹੈ। ਅਜਿਹੀ ਸਥਿਤੀ ਦੇ ਵਿੱਚ ਕੀ ਪ੍ਰਤਾਪ ਬਾਜਵਾ ਨੂੰ ਇਹ ਲੱਗਦਾ ਕਿ ਲੜਾਈ ਨਿਬੇੜਨ ਦਾ ਫਾਰਮੂਲਾ ਫਿਰ ਮੈਂ ਕਹਿੰਦਾ ਜੀ ਛੱਡੋ ਜੀ, ਦੋਵੇਂ ਧਿਰਾਂ ਨੂੰ ਮੈਂ ਪ੍ਰਵਾਨ ਜੀ, ਮੈਨੂੰ ਬਣਾ ਦਿਓ ਪ੍ਰਧਾਨ, ਮੈਨੂੰ ਬਣਾ ਦਿਓ ਜੀ, ਮੁੱਖ ਮੰਤਰੀ ਤਾਂ ਚਿਹਰਾ ਬਾਅਦ ਚੋਂ ਦੇਖ ਲਾਂਗੇ ਜੀ, ਨਾ ਚਿਹਰਾ ਲਾਉਂਦੇ ਹੋ ਜੀ। ਕੀ ਇਸ ਸਥਿਤੀ ਚ ਇਹਨਾਂ ਨੂੰ ਲੱਗਦਾ ਕਿ ਪ੍ਰਧਾਨ ਬਣਨ ਤੋਂ ਬਾਅਦ ਮੈਂ ਹੋਰ ਉੱਭਰ ਆਊਂਗਾ, ਚੋਣਾਂ ਚ ਪ੍ਰਧਾਨ ਦੀ ਵੱਧ ਚੱਲਣੀ ਹੈ ਵਿਰੋਧੀ ਧਿਰ ਦੇ ਲੀਡਰ ਦੇ ਮੁਕਾਬਲੇ? ਸਹੀ ਹੈ। ਅਜਿਹੇ ਦੇ ਵਿੱਚ ਫਿਰ ਚੋਣ ਕੰਪੇਨ ਦੇ ਮੁਖੀ ਵਜੋਂ ਜਿਹੜਾ ਅਸਤੀਫਾ ਦੇਣ ਦੀਆਂ ਪੇਸ਼ਕਸ਼ਾਂ ਕਰ ਚੁੱਕੇ ਨੇ ਚੰਨੀ, ਉਹ ਕੀ ਕਰਨਗੇ? ਕੁੱਲ ਮਿਲਾ ਕੇ ਸਾਰੀ ਗੱਲ ਹੁਣ 13 ਅਗਸਤ ਦੇ ਬਾਅਦ ਤੇ ਜਾ ਕੇ ਰੁਕੀ ਹੈ। ਠੀਕ ਹੈ ਜੀ। ਦਿੱਲੀ ਵੱਲ ਨੂੰ ਵਹੀਰਾਂ ਘੱਤ ਰਹੇ ਨੇ ਫਿਰ ਕਾਂਗਰਸੀ ਲੀਡਰ। ਇੱਕ ਲਾਈਨ ਪਹਿਲਾਂ ਹੀ ਭੁਪੇਸ਼ ਬਘੇਲ ਤੇ ਰਾਜਾ ਵੜਿੰਗ ਵਾਲੀ ਲੱਗੀ ਸੀ ਹਾਈ ਕਮਾਂਡ ਸਾਹਮਣੇ, ਦੂਜੀ ਲਾਈਨ ਚੰਨੀ ਤੇ ਚੰਨੀ ਦੇ ਮਗਰ ਖੜੇ ਲੀਡਰਾਂ ਦੀ ਲੱਗੀ ਸੀ, ਤੀਜੀ ਲਾਈਨ ਦੇ ਵਿੱਚ ਹੁਣ
ਪ੍ਰਤਾਪ ਬਾਜਵਾ ਆ ਕੇ ਖੜ ਗਏ, ਜਿਨ੍ਹਾਂ ਦੇ ਮਗਰ ਇਹਨਾਂ ਦੋਹਾਂ ਲਾਈਨਾਂ 'ਚ ਕੁਝ ਬੰਦੇ ਆ ਕੇ ਖੜੇ ਨੇ। ਠੀਕ ਹੈ ਜੀ। ਮਤਲਬ ਕਹਿਣ ਤੋਂ ਭਾਵ ਪ੍ਰਤਾਪ ਬਾਜਵਾ ਨੇ ਇਸ ਪੰਜਾਬ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਦੇ ਦੌਰਾਨ 15 ਦੇ ਕਰੀਬ ਕਾਂਗਰਸੀ ਐਮਐਲਏਆਂ ਨਾਲ ਕਾਂਗਰਸੀ ਕਾਟੋ ਪਲੇਸ ਨੂੰ ਲੈ ਕੇ ਇੱਕ ਬੈਠਕ ਕੀਤੀ ਆ। ਠੀਕ ਹੈ। ਉਸ ਬੈਠਕ ਤੋਂ ਬਾਅਦ ਇਹਨਾਂ 15 ਐਮਐਲਏਆਂ ਨੇ ਸਿੱਧੀ ਰਾਹੁਲ ਗਾਂਧੀ ਤੱਕ ਪਹੁੰਚ ਕਰਕੇ ਸਮਾਂ ਮੰਗਿਆ। ਹੁਣ ਉੱਥੇ ਸਮਾਂ ਲੈਣ ਵਾਲੇ 'ਚ ਤਾਂ ਪਹਿਲਾਂ ਬੜਿੰਗ ਦੀ ਲਾਈਨ ਤੇ ਚੰਨੀ ਦੀ ਲਾਈਨ ਲੱਗੀ ਹੈ। ਸੋਹਣੇ ਸਮਾਂ ਮੰਗਣਾ 'ਚ ਤੀਜੀ ਲਾਈਨ ਆ। ਸੋ ਇਸ ਲਈ ਇਹ ਤਿੰਨੇ ਲਾਈਨਾਂ ਦੀ ਜਾਂ ਸਮੁੱਚੇ ਪੰਜਾਬ ਕਾਂਗਰਸ ਦੀ ਕਾਟੋ ਪਲੇਸ ਦੀ ਜੋ ਗੱਲਬਾਤ ਸਿਰੇ ਲੱਗਣੀ ਆ, ਹੁਣ 13 ਅਗਸਤ ਤੇ ਗੱਲ ਖੜੀ ਹੈ, ਕਿਉਂਕਿ 13 ਅਗਸਤ ਨੂੰ ਮਾਨਸੂਨ ਸੈਸ਼ਨ ਸੰਸਦ ਦਾ ਨਿਬੜ ਜਾਣਾ ਜੀ। ਜੇ ਡੀਲਿਮਿਟੇਸ਼ਨ ਵਾਲੇ ਮਾਮਲੇ ਤੇ ਉਹ ਨਹੀਂ ਅੱਗੇ ਵਧਦੇ ਜਾਂ ਉਹ ਤਰੀਕਾ ਅੱਗੇ ਨਹੀਂ ਬਦਲਦੇ, ਕਿਉਂਕਿ ਕੋਸ਼ਿਸ਼ਾਂ ਉਹਨੇ ਕੀਤੀਆਂ। ਤੁਸੀਂ ਕਮਾਲ ਦੇਖੋ, ਇਹ ਵੱਖਰੇ ਤਰ੍ਹਾਂ ਦਾ ਮੌਕਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦਾ ਗ੍ਰਹਿ ਮੰਤਰੀ ਸੰਸਦ ਤੱਕ ਤਾਂ ਆਉਣ ਤੇ ਸੰਸਦ ਦੇ ਵਿੱਚ ਜਾਣ ਹੀ ਨਾ, ਸੈਸ਼ਨ 'ਚ ਹਿੱਸਾ ਹੀ ਨਾ ਲੈਣ। ਸਹੀ ਹੈ, ਉੱਥੋਂ ਭੱਜਣ ਬਾਹਰ, ਸੋਸ਼ਲ ਮੀਡੀਆ ਤੇ ਤਾਂ ਬੋਲਣ, ਪੋਸਟਾਂ 'ਚ ਤਾਂ ਬੋਲਣ, ਲੋਕਾਂ ਦੇ ਵਿਆਹਾਂ ਪਾਰਟੀਆਂ ਰਿਸੈਪਸ਼ਨਾਂ 'ਚ ਤਾਂ ਜਾਣ, ਹੈਨਾ, ਪਰ ਸੰਸਦ 'ਚ ਆ ਕੇ ਜਵਾਬਦੇਹ ਹੋਣੇ ਨਾ। ਸੋ ਇੱਥੋਂ ਹਿਸਾਬ ਰੱਖੋ ਕਿ ਸਥਿਤੀ ਉੱਥੇ ਕੀ ਆ। ਪਰ ਅਜਿਹੇ ਜਿਹੀ ਡੀਲਿਮਿਟੇਸ਼ਨ ਨੂੰ ਲੈ ਕੇ ਜਿਹੜਾ ਅੱਗੇ ਵਧਣ ਦੀ ਕਵਾਇਦ ਆ, ਉਹਦੇ ਵਿੱਚ ਇਹਨਾਂ ਦੀ ਕੋਸ਼ਿਸ਼ਾਂ ਹੋਈਆਂ ਨੇ। ਕਰਨਲ ਰਿਜਾਜੂ ਨੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨਾਲ ਕੁਝ ਹੋਰਾਂ ਨਾਲ ਮੁਲਾਕਾਤਾਂ ਵੀ ਕੀਤੀਆਂ। ਅਜਿਹੇ ਜੋ ਚਾਹੁੰਦੇ ਸੀ ਕਿ ਆਪਾਂ ਵਧਾ ਲਈਏ ਤੇ ਉਹ ਬਿੱਲ ਦੁਬਾਰਾ ਲੈ ਆਈਏ ਤੇ ਆਪਾਂ 850 ਸੀਟਾਂ ਕਰ ਲਈਏ। ਸਹੀ ਹੈ। ਪਰ ਜੇ ਉਹ ਪ੍ਰਕਿਰਿਆ ਅੱਗੇ ਨਹੀਂ ਵੱਧਦੀ ਤਾਂ 13 ਅਗਸਤ ਨੂੰ ਸੈਸ਼ਨ ਨਿਬੜ ਜਾਣਾ ਤੇ 13 ਅਗਸਤ ਤੋਂ ਬਾਅਦ ਫਿਰ ਰਾਹੁਲ ਗਾਂਧੀ ਦੀ ਨਜ਼ਰ ਇਹਨਾਂ ਕਾਂਗਰਸੀਆਂ ਤੇ ਕਿੰਨੀ ਕੁ ਪੈਂਦੀ ਹੈ, ਕਿਵੇਂ ਨਿਬੜਦੇ ਨੇ, ਫਿਰ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਉਹਨਾਂ ਦੇ ਪ੍ਰਧਾਨ ਖੜਗੇ ਹੋਰੀ ਤੇ ਇਹ ਕੀ ਫੈਸਲਾ ਲੈਂਦੇ ਨੇ। ਹੁਣ ਕੱਲਾ ਚੰਨੀ ਤੇ ਬੜਿੰਗ ਧੜਾ ਨਹੀਂ, ਤੀਜਾ ਧੜਾ ਪ੍ਰਤਾਪ ਬਾਜਵਾ ਵੀ ਖੜੇ ਨੇ, ਚਾਹੇ ਉਹ ਸਾਊ ਧੜੇ ਵਜੋਂ ਖੜੇ ਹੋਣ। ਜੀ ਬਿਲਕੁਲ, ਉਹ ਆਗਿਆਕਾਰੀ ਬਣੇ ਖੜੇ ਨਹੀਂ ਨਾ ਵੀ ਅਸੀਂ ਤਾਂ ਬਹੁਤ ਤੁਹਾਡੇ ਆਗਿਆਕਾਰੀ ਹਾਂ ਜੀ, ਅਸੀਂ ਵੀ ਤੁਹਾਡੇ ਕਹਿਣੇ 'ਚ ਹੀ ਹੈ, ਕੱਲਾ ਬੜਿੰਗ ਧੜਾ ਨਹੀਂ ਤੁਹਾਡੇ ਕਹਿਣੇ 'ਚ, ਅਸੀਂ ਵੀ ਤੁਹਾਡੇ ਕਹਿਣੇ 'ਚ ਹੀ ਹੈ। ਇਜਲਾਸ ਤਾਂ ਨਿਬੜ ਜੂ, ਜਦੋਂ ਤੁਸੀਂ ਕਿਹਾ ਸੀ ਨਾ ਵੀ 13 ਅਗਸਤ ਨੂੰ ਇਜਲਾਸ ਦਾ ਖਾਤਮਾ ਹੋ ਜੂ। ਮੈਂ ਸੋਚ ਰਿਹਾ ਸੀਗਾ ਇਜਲਾਸ ਤਾਂ ਖਤਮ ਹੋ ਜੂ, ਪਰ ਕਾਂਗਰਸ ਦਾ ਕਲੇਸ਼ ਲੱਗਦਾ ਹੈ ਕਈ ਇਜਲਾਸ ਤਾਂ ਲੰਘ ਕੇ ਇਹ ਨਹੀਂ ਖਤਮ ਹੁੰਦਾ ਜੀ। ਅਗਲੀ ਗੱਲ ਕਰੀਏ, ਇੱਕ ਹੋਰ ਚਰਚਿਤ ਖਬਰ ਦੀ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੈ, ਅਕਾਲੀ ਭਾਜਪਾ ਗੱਠਜੋੜ, ਇਹਦਾ ਫੈਸਲਾ ਕਹਿੰਦੇ ਸੀਟਾਂ ਤੇ ਆ ਕੇ ਫਸ ਗਿਆ ਜੀ। ਜੀ ਦੇਖੋ, ਇਹ ਗੱਲ ਅਕਾਲੀਆਂ ਦੇ ਅੰਦਰੋਂ ਵੀ, ਇਹ ਗੱਲ ਭਾਜਪਾਈਆਂ ਦੇ ਅੰਦਰੋਂ ਵੀ ਆ ਰਹੀ ਹੈ ਜੀ ਕਿ ਮਸਲਾ ਜੀ ਸੀਟਾਂ ਦਾ। ਪਰ ਜੇ ਤੁਸੀਂ ਧਰਾਤਲ ਨੂੰ, ਸਥਿਤੀ ਨੂੰ ਸਮਝਣਾ ਹੋਵੇ ਤਾਂ ਇਹ ਗੱਲ ਹਜਮ ਨਹੀਂ ਹੁੰਦੀ ਜੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੁਖਬੀਰ ਬਾਦਲ ਨੂੰ ਬਿਨਾਂ ਸੀਟਾਂ ਦੇ ਮਾਮਲੇ ਨਵੇੜੇ ਤੋਂ ਹੀ ਬੁਲਾ ਲਿਆ। ਮੰਨਿਆ ਜਾ ਰਿਹਾ ਕਿ ਹੇਠਲੇ ਪੱਧਰ ਤੇ ਸਾਰਾ ਕੁਝ ਤੈਅ ਹੋਣ ਤੋਂ ਬਾਅਦ ਸੁਖਬੀਰ ਨੂੰ ਬੁਲਾਇਆ ਗਿਆ। ਪਰ ਕੀ ਗੱਠਜੋੜ ਨੂੰ ਲੈ ਕੇ ਇਸ ਵਾਰ ਕੋਈ ਨਵਾਂ ਤਰੀਕਾ ਅਪਣਾਇਆ ਜਾ ਰਿਹਾ, ਇਸ ਲਈ ਇਹ ਸਾਰਾ ਡਰਾਮਾ ਅਜੇ ਵੀ ਜਾਰੀ ਹੈ? ਕੀ ਅਜੇ ਵੀ ਇਹ ਕੋਈ ਸਿਆਸੀ ਦਾਅ ਪਿਆ ਕਿ ਆਪਾਂ ਚੋਣਾਂ 'ਚ ਨਾ ਕਰੀਏ, ਚੋਣਾਂ ਤੋਂ ਬਾਅਦ ਇਕੱਠੇ ਹੋ ਜਾਈਏ? ਕੀ ਬਿਹਾਰ ਵਾਲੇ ਫਾਰਮੂਲੇ ਤੇ ਜਾ ਰਹੀ ਹੈ ਬੀਜੇਪੀ ਕਿ ਦੇਖੋ ਜੀ ਉੱਥੇ ਮਾਝੀ ਧੜਾ ਵੀ ਸੀ ਜੀ, ਅਸੀਂ ਉਹਨੂੰ ਆਪਣੇ ਚੋਂ ਦੇਤੀਆਂ ਜੀ, ਅਸੀਂ ਇਹਨੂੰ ਆਪਣੇ ਚੋਂ ਦੇਤੀਆਂ ਜੀ। ਸਹੀ ਹੈ। ਕੀ ਉਸੇ ਤਰੀਕੇ ਪਾਸਵਾਨ ਵਾਲੇ ਜੀ ਇਹ ਜੀ, ਕੀ ਉਹੇ ਜਿਹਾ ਤਰੀਕਾ ਇੱਥੇ ਵੀ ਹੈ? ਸਹੀ ਹੈ ਕਿ ਬਈ ਅਕਾਲੀ ਆਪਣੀਆਂ ਸੀਟਾਂ ਤੇ ਲੜ ਲੈਣ ਤੇ ਬੀਜੇਪੀ ਵੱਧ ਸੀਟਾਂ ਲਵੇ ਤੇ ਉਹ ਆਪਣੇ ਕੋਟੇ ਚੋਂ ਉਹਨਾਂ ਸਰਜੀਤ ਵਾਲਿਆਂ ਨੂੰ ਵੀ ਕੋਈ ਸੀਟਾਂ ਦੇ ਦੇਵੇ ਜੀ, ਜਾਂ ਹੋਰ ਇੱਕ ਦੋ ਧੜੇ, ਇੱਕ ਦੋ ਸੀਟਾਂ ਇਹਨਾਂ ਨੂੰ, ਤਿੰਨ ਸੀਟਾਂ ਇਹਨਾਂ ਨੂੰ। ਅਜਿਹੀ ਕੋਈ ਕਵਾਇਦ ਵੀ ਹੈ ਬੀਜੇਪੀ ਦੀ? ਜੀ। ਚਲੋ ਜੇ ਸੀਟ ਵੰਡ ਤੇ ਹੀ ਜਾਣਾ ਹੋਵੇ ਤਾਂ ਸੀਟ ਵੰਡ ਵਾਲੀ ਸਥਿਤੀ ਸਭ ਨੂੰ ਚੇਤੇ ਹੈ ਕਿ ਜਦੋਂ ਅਕਾਲੀ ਬੀਜੇਪੀ ਦਾ ਗੱਠਜੋੜ ਸੀ ਜੀ, ਤਦ 117 ਦੇ ਵਿੱਚੋਂ 94 ਤੇ ਲੜਦਾ ਸੀ ਅਕਾਲੀ ਦਲ ਜੀ, 23 ਤੇ ਲੜਦੀ ਸੀ ਬੀਜੇਪੀ। ਬਿਲਕੁਲ। ਤੇ ਹੁਣ 24 ਘਟਾਉਣ ਨੂੰ ਤਿਆਰ ਨੇ ਸੁਖਬੀਰ ਬਾਦਲ। 94 ਚੋਂ ਕਹਿੰਦੇ 24 ਛੱਡ ਦੋ, ਸਾਨੂੰ 70 ਹੀ ਦੇ ਦਿਓ ਚਾਹੇ। ਠੀਕ ਹੈ। ਤੇ ਤੁਸੀਂ 24 ਵਧਾ ਲਓ ਤੇ 24 ਵਧਾ ਕੇ ਤੁਸੀਂ 47 ਤੇ ਲੜ ਲਓ। ਸਾਨੂੰ ਬੜਾ ਭਾਈ ਰਹਿਣ ਦੋ, 70 47 ਤੇ ਲੜ ਲਓ। ਪਰ ਬੀਜੇਪੀ ਕਹਿੰਦੀ ਬੜਾ ਭਾਈ ਤਾਂ ਤੂੰ ਰਹਿ ਦੀ, ਪਰ ਸੀਟਾਂ ਬਰਾਬਰ ਹੋਣਗੀਆਂ। ਠੀਕ ਹੈ। ਹੁਣ ਜੇ ਅਜਿਹੀ ਸੀਟਾਂ ਬਰਾਬਰੀ ਦੇ ਵਿੱਚ ਉਹ ਕਹਿੰਦੇ 24 ਨਹੀਂ, ਆਪਣੀਆਂ 34 ਘਟਾ, 17 ਤੇ ਨਹੀਂ 60 ਤੇ ਲੜ। ਤੇ ਬੀਜੇਪੀ ਕਹਿੰਦੀ ਅਸੀਂ 24 ਨਹੀਂ 34 ਵਧਾਵਾਂਗੇ, ਅਸੀਂ 47 ਤੇ ਨਹੀਂ 57 ਤੇ ਲੜਾਂਗੇ। ਸੋ ਜੇ ਅਕਾਲੀ ਦਲ 60 ਤੇ ਲੜਦਾ ਔਰ ਬੀਜੇਪੀ ਕੋਲ 57 ਆਉਂਦੀਆਂ ਨੇ ਤਾਂ ਦੇਖਣ ਨੂੰ ਮੈਚ ਬਰਾਬਰ ਦਾ ਲੱਗਦਾ ਕਿ ਬਰਾਬਰ ਸੀਟਾਂ ਵੰਡ ਹੋ ਗਈਆਂ, 3 ਦਾ ਹੀ ਫਰਕ ਹੈ। ਤੇ ਕਹਿਣ ਨੂੰ ਇਹ ਹੋਊਗਾ ਦੇਖੋ ਜੀ ਅਕਾਲੀ ਦਲ ਬੜਾ ਭਰਾ ਹੈ ਜੀ। ਕੀ ਇਹ ਸਥਿਤੀ? ਉਹ 57 ਚੋਂ ਬੀਜੇਪੀ ਕਹਿੰਦੀ ਅਸੀਂ ਲੜਾਂਗੇ 47 ਤੇ 10 ਅਸੀਂ ਹੋਰ ਵੰਡ ਦਾਂਗੇ ਬਾਹਰ।
ਇੱਥੋਂ ਤੱਕ ਦੀਆਂ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹ ਸਭ ਦੇ ਦਰਮਿਆਨ ਸੁਖਬੀਰ ਬਾਦਲ ਵੀ ਮੰਨਣ ਨੂੰ ਤਿਆਰ ਨਹੀਂ ਕਿ ਸਾਡੀ ਗੱਲਬਾਤ ਨੇੜੇ ਲੱਗ ਗਈ। ਉਹ ਕਹਿੰਦੇ ਜੀ ਪੰਜਾਬ ਦੇ ਮੁੱਦਿਆਂ ਤੇ ਆਪਾਂ ਕੱਲ੍ਹ ਗੱਲ ਕਰ ਰਹੇ ਸੀ। ਜੀ ਸੈਣੀ ਵੀ ਇਸ ਗੱਲ ਤੇ ਨਹੀਂ ਜੀ, ਇਹ ਤਾਂ ਰੂਟੀਨ ਮੁਲਾਕਾਤ ਆ ਜੀ, ਗੱਠਜੋੜ ਦੀ ਕੋਈ ਨਹੀਂ, ਅਸੀਂ ਸਰਹੱਦ ਤੇ ਲੜਾਂਗੇ। ਜਿਹੜੀਆਂ ਇਹ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ, ਕੀ ਇਹ ਵਰਕਰਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕਵਾਇਦ ਹੈ? ਕੀ ਇਹ ਅਗਲਾ ਪ੍ਰੋਗਰਾਮ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੇ ਦੇਣਾ ਕਿ ਆਪਾਂ ਵੱਡੀ ਰੈਲੀ ਕਰਕੇ, ਵੱਡਾ ਇਕੱਠ ਕਰਕੇ, ਕੋਈ ਪ੍ਰੈਸ ਕਾਨਫਰੰਸ ਕਰਕੇ ਕਦੋਂ ਐਲਾਨਣਾ? ਕੀ ਅਕਾਲੀ ਦਲ ਇਸ ਸਥਿਤੀ 'ਚ ਹੈਗਾ ਕਿ ਉਹਨੇ ਕਿਹਾ ਹੋਵੇ ਜੀ ਬਾਕੀ ਸਾਰਾ ਕੁਝ ਮਨਜ਼ੂਰ ਆ, ਸੀਟਾਂ ਦੀ ਵੰਡ ਵਡਈ ਆ, ਗੱਠਜੋੜ ਤਾਂ ਸਿਰੇ ਚੜੂਗਾ, ਪਹਿਲਾਂ ਬੀਬਾ ਜੀ ਨੂੰ ਕੈਬਨਿਟ ਚਲਾਓ ਦੁਬਾਰਾ, ਜਿੱਥੋਂ ਗੱਲ ਟੁੱਟੀ ਸੀ ਉੱਥੇ ਗੱਲ ਵਿੜਾਂਗੇ। ਕੀ ਇਸ ਸਥਿਤੀ 'ਚ ਹੈ? ਸਹੀ ਹੈ ਕਿ ਸੀਟਾਂ ਦਾ ਮਸਲਾ ਨਹੀਂ ਜੀ, ਸੀਟਾਂ ਚਾਹੇ 2 ਵੱਧੇ ਲੈ ਲਓ ਜੀ, ਚਾਹੇ 57 ਸਾਨੂੰ ਦੇ ਕੇ 60 ਤੇ ਤੁਸੀਂ ਲੜ ਲਓ, ਪਰ ਹਰਸਿਮਰਤ ਜੀ ਨੂੰ ਕੈਬਨਿਟ ਦੇ ਦਿਓ। ਕੀ ਇਹ? ਕਿਉਂਕਿ ਕੈਬਨਿਟ 'ਚ ਵੀ ਫੇਰ ਬਦਲ ਹੋਣਾ ਜੀ ਉਹ ਤੈਅ ਹੈ। ਅਜਿਹੇ ਦੇ ਵਿੱਚ ਕਹਿੰਦੇ ਬੀਜੇਪੀ ਦੀ ਹਾਈ ਕਮਾਂਡ ਇਹ ਵੀ ਸੁਖਬੀਰ ਨੂੰ ਚੇਤੇ ਕਰਾਈ ਹੈ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨਹੀਂ, ਤੁਸੀਂ ਸੁਖਬੀਰ ਬਾਦਲ ਹੋ। ਸਹੀ ਹੈ। ਸੋ ਇਸ ਲਈ ਅਜੇ ਇਹਦਾ ਮਤਲਬ ਕੁਝ ਤਣਾਅ ਹੈਗਾ ਜਾਂ ਕੋਈ ਨਵਾਂ ਰਾਜਨੀਤਿਕ ਦਾ ਹੈਗਾ, ਇਹ ਆਉਂਦਾ ਸਮਾਂ ਤੈਅ ਕਰੂਗਾ। ਪਰ ਮੋਦੀ ਦੀ ਮੁਲਾਕਾਤ ਤੋਂ ਬਾਅਦ ਸੁਖਬੀਰ ਜੈਸਮੈਨ ਹੀ ਹੋ ਸਕਦਾ ਹੈ, ਉੱਥੇ ਤੋਲ ਭਾ ਨਹੀਂ ਕਰ ਸਕਦਾ। ਜੋ ਤੋਲ ਭਾ ਹੋਣਾ ਸੀ ਉਹ ਥੱਲੇ ਹੋ ਲਿਆ ਹੋਊਗਾ। ਮੋਦੀ ਕੋਲ ਜਾ ਕੇ ਤਾਂ ਇਹੀ ਹੈ ਕਿ ਜਾਓ ਜਾ ਕਰ ਆਪ ਤਿਆਰੀ ਕਰੋ, ਹਮ ਇਕੱਠੇ ਲੜेंगे, ਇੰਨਾ ਹੀ ਹੋਇਆ ਹੋਊਗਾ ਜੇ ਪਿਆ। ਬਿਲਕੁਲ ਸਹੀ ਹੈ ਜੀ, ਬਿਲਕੁਲ। ਅਗਲੀ ਗੱਲ ਕਰੀਏ ਨਸ਼ੇੜੀਆਂ ਦੀ, ਜਿਹੜੀ ਵੀਡੀਓ ਸਾਂਝੀ ਕਰਨ ਦਾ ਮਾਮਲਾ, ਉਸ ਮਾਮਲੇ ਉੱਤੇ ਭੱਜੀ ਤੇ ਚੀਮਾ ਕਹਿੰਦੇ ਇਹਨਾਂ ਦੇ ਵਿੱਚ ਖੜਕ ਗਈ ਹੈ, ਪੂਰੇ ਆਮੋ ਸਾਹਮਣੇ ਹੋ ਗਏ ਨੇ ਜੀ। ਦੇਖੋ ਵੀਡੀਓ ਤਾਂ ਵੀਡੀਓ ਹੈ ਜੀ, ਰੋਜ਼ ਸਪਸ਼ਟ ਦਿਖਦੀ ਹੈ ਕਿ ਉਹ ਨਸ਼ੇੜੀਆਂ ਦੀ, ਔਰ ਨਸ਼ਾ ਕਿਹੋ ਜਿਹਾ ਕੀਤਾ ਲੋਕ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਅੰਦਾਜ਼ੇ ਲਾ ਰਹੇ ਨੇ ਜੀ। ਇਹ ਮਿਕਸ ਹੈ ਜੀ, ਇਹ ਫਲਾਣੀ ਚੀਜ਼ ਮਿਲਾ ਕੇ ਹੈ ਜੀ, ਇਹ ਉਹ ਖਾ ਲਿਆ ਜੀ, ਹੈ ਉਹ ਬੁੱਤ ਜੇ ਬਣ ਗਏ ਤੇ ਫਿਰ ਉਹ ਕਦੇ ਝੁਕਦੇ ਨੇ, ਗਿਰਦੇ ਨੇ, ਖੜਦੇ ਨੇ। ਉਹ ਵੀਡੀਓ ਕਿਸੇ ਪੰਪ ਦੇ ਨੇੜੇ ਤੇੜੇ ਦੀ ਲੱਗ ਰਹੀ ਹੈ, ਜਿੱਥੋਂ ਬਣਾਈ ਗਈ ਦਿਖਦੀ ਹੈ। ਸਾਹਮਣੇ ਸੜਕ ਹੈ, ਸੜਕ ਤੋਂ ਸਾਈਕਲ ਵੀ ਲੰਘਦਾ, ਮੋਟਰਸਾਈਕਲ ਵੀ ਲੰਘਦਾ, ਗੱਡੀਆਂ ਵੀ ਲੰਘਦੀਆਂ। ਪਰ ਉਹ ਦੂਰੋਂ ਜੇ ਪਹਿਰਾਵੇ ਜਿਹਨੂੰ ਦੇਖ ਕੇ ਤੇ ਪਿੱਛੇ ਲੱਗੇ ਪੰਜਾਬੀ ਗੀਤ ਨੂੰ ਦੇਖ ਕੇ ਜੀ, ਮਤਲਬ ਐਂ ਬਣਾਤੀ ਕਿ ਜਿਵੇਂ ਪੰਜਾਬ ਦੀ ਹੁੰਦੀ ਹੈ। ਸਹੀ ਹੈ ਜੀ। ਉਸ ਨੂੰ ਇਸ ਤਰ੍ਹਾਂ ਪੇਸ਼ ਕਰ ਦਿੱਤਾ। ਤੇ ਇਸ ਤੋਂ ਬਾਅਦ ਫਿਰ ਹਰਭਜਨ ਸਿੰਘ ਭੱਜੀ ਨੇ, ਸੋਨੂੰ ਸੂਦ ਨੇ ਵੀਡੀਓ ਆਪਣੇ ਆਪਣੇ ਪਲੇਟਫਾਰਮਾਂ ਤੇ ਸਾਂਝੀਆਂ ਕਰਤੀਆਂ ਜੀ। ਜਦੋਂ ਗੱਲ ਇਹ ਸਾਹਮਣੇ ਆਉਣ ਲੱਗੀ ਕਿ ਨਹੀਂ ਇਹ ਪੰਜਾਬ ਦੀ ਨਹੀਂ, ਇਹ ਰਾਜਸਥਾਨ ਦੀ ਹੈ, ਸ਼੍ਰੀ ਗੰਗਾਨਗਰ ਦੇ ਖੇਤਰ ਦੀ ਹੈ ਵੀਡੀਓ, ਉਸ ਤੋਂ ਸੋਨੂੰ ਸੂਦ ਨੇ ਤਾਂ ਵੀਡੀਓ ਹਟਾ ਲਈ। ਠੀਕ ਹੈ। ਤੇ ਸੋਨੂੰ ਸੂਦ ਨਾਲ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦਾ ਅਜਿਹਾ ਜੇ ਕੋਈ ਪੇਚਾ ਵੀ ਨਹੀਂ ਹੈਗਾ ਉਹ ਜਿਹਾ ਸਿੱਧਾ। ਬੇਸ਼ੱਕ ਉਹਨਾਂ ਦੀ ਭੈਣ ਚੋਣ ਲੜ ਚੁੱਕੀ ਆ ਕਾਂਗਰਸ ਵਾਲੇ ਪਾਸੇ, ਪਰ ਭੱਜੀ ਨਾਲ ਤਾਂ ਤਾਜ਼ਾ ਸਰੀਕਾ ਭਾਈਚਾਰਾ ਬਣਿਆ ਨਾ, ਕਿ ਇਹਨਾਂ ਚੋਂ ਨਿਕਲ ਕੇ ਉਹ ਨਵੇਂ ਖੇਮੇ ਚ ਗਏ ਨੇ। ਸੋ ਇਸ ਲਈ ਫਿਰ ਇਹ ਤੱਤੇ ਹੋ ਗਏ ਜੀ ਕਿ ਦੇਖੋ, ਕਿਉਂਕਿ ਭੱਜੀ ਨੇ ਚੰਗੀ ਵੱਡੀ ਖਾਸੀ ਪੋਸਟ ਲਿਖੀ ਵੀ ਸੀ, ਨਾਲ ਕਾਫੀ ਤੰਜ ਵਿਅੰਗ ਵੀ ਕੱਸਿਆ ਸੀ ਇਹਨਾਂ ਦੇ ਉੱਤੇ। ਠੀਕ ਹੈ। ਸੋ ਇਸ ਲਈ ਫਿਰ ਹਰਪਾਲ ਚੀਮਾ ਜੀ ਗਰਮ ਹੋ ਗਏ ਤੇ ਹੋਰ ਕੁਝ ਲੀਡਰ ਵੀ ਸਰਗਰਮ ਹੋ ਗਏ ਕਿ ਲਓ ਜੀ ਆਹ ਦੇਖ ਲਓ ਜੀ, ਇਹ ਕੇਜਰੀਵਾਲ ਤੱਕ ਕਿ ਜੀ ਇਹ ਤਾਂ PMO ਹਾਊਸ ਤੋਂ ਇਹਨਾਂ ਨੂੰ ਨਿਰਦੇਸ਼ ਆਉਂਦੇ ਨੇ ਜੀ, ਇਹ ਉੱਥੋਂ ਪ੍ਰੋਪੋਗੰਡਾ ਕਰਦੇ ਨੇ ਜੀ, ਸਾਡੀ ਸਰਕਾਰ ਨੂੰ ਬਦਨਾਮ ਕਰਦੇ ਨੇ, ਇਹ ਵੀਡੀਓ ਬਾਹਰ ਦੀ ਹੈ ਜੀ, ਪੁਲਿਸ ਨੇ ਤਾਂ। ਮੈਂ ਕਹਿੰਦਾ ਆਪਾਂ ਵੀ ਸਹਿਮਤ ਹੈ ਇਸ ਗੱਲ ਨਾਲ ਕਿ ਹਰਭਜਨ ਸਿੰਘ ਭੱਜੀ ਵਰਗਾ ਬੰਦਾ ਇਸ ਸਮੇਂ ਇੱਕ ਸਨਮਾਨਿਤ ਅਹੁਦੇ ਤੇ ਹੈ। ਵੈਸੇ ਵੀ ਉਹ ਜਿਸ ਪ੍ਰਕਿਰਿਆ ਚੋਂ ਨਿਕਲ ਕੇ ਦੇਸ਼ ਦਾ ਨਾਮ ਚਿਹਰਾ ਬਣਿਆ, ਉਹ ਪਹਿਲਾਂ ਹੀ ਵੱਡਾ ਨਾਮ ਹੈ। ਸੋ ਕ੍ਰਿਕਟ ਦਾ ਵੱਡਾ ਖਿਡਾਰੀ ਤੇ ਇਸ ਸਮੇਂ ਰਾਜ ਸਭਾ ਦਾ ਮੈਂਬਰ, ਉਹਦੀ ਤਾਂ ਜ਼ਿੰਮੇਵਾਰੀ ਹੋਰ ਵੱਡੀ ਬਣਦੀ ਹੈ। ਸਹੀ ਹੈ। ਤੇ ਅਜਿਹੇ ਬੰਦਿਆਂ ਕੋਲ ਤਾਂ ਤੰਤਰ ਜੰਤਰ ਹੁੰਦਾ। ਅੱਜ ਕੱਲ ਆਨਲਾਈਨ ਸਾਰਾ ਕੁਝ ਚੈੱਕ ਹੋ ਜਾਂਦਾ ਕਿ ਵੀਡੀਓ ਕਿੱਥੋਂ ਪਈ, ਕਦੋਂ ਪਈ, ਕਿਹਨੇ ਪਾਈ, ਕਿਹੜੇ ਖੇਤਰ ਦੀ ਹੈ, ਕੀ ਹੈ, ਸਾਰਾ ਕੁਝ ਆ ਜਾਂਦਾ ਜੇ ਪਤਾ ਕਰਨਾ ਹੋਵੇ। ਸਹੀ ਹੈ। ਪਰ ਬਿਨਾਂ ਪਤਾ ਕੀਤਿਆਂ ਸਿਰਫ ਅੱਗੇ ਤੋਂ ਅੱਗੇ ਸੋਸ਼ਲ ਮੀਡੀਆ ਤੇ ਚੱਲ ਰਹੀ ਚੀਜ਼ ਨੂੰ ਪਾ ਦੇਣਾ, ਇਹ ਕੋਈ ਸਿਆਣਾ ਫੈਸਲਾ ਨਹੀਂ। ਪਰ ਜਿਸ ਤਰ੍ਹਾਂ ਚਾਰੇ ਖੁਰ ਲੈ ਕੇ ਆਮ ਆਦਮੀ ਪਾਰਟੀ ਪਈ ਭੱਜੀ ਨੂੰ, ਇਹ ਵੀ ਉਹਨਾਂ ਨੇ ਆਪਣਾ ਜਲੂਸ ਹੋਰ ਕਢਾ ਲਿਆ। ਪਹਿਲਾਂ ਇਕੱਲਾ ਮਾਮਲਾ ਵੀਡੀਓ ਤੱਕ ਸੀ, ਹੁਣ ਲੋਕ ਵੀ ਤੇ ਭੱਜੀ ਦੁਬਾਰਾ ਸਾਹਮਣੇ ਆ ਗਈ। ਭੱਜੀ ਕਹਿੰਦੇ ਚੱਲ ਵੀਡੀਓ ਛੱਡੋ, ਤੁਸੀਂ ਇਹ ਦੱਸੋ ਪੰਜਾਬ ਚੋਂ ਨਸ਼ਾ ਮੁੱਕ ਗਿਆ? ਸਹੀ ਹੈ। ਇਹਦਾ ਦੱਸ ਦਿਓ। MLAਆਂ ਦੇ ਆਪਣੇ ਜੱਦੀ ਪਿੰਡ ਦੇ ਵਿੱਚ 28 ਸਾਲਾਂ ਦੇ ਮੁੰਡੇ ਮਰ ਰਹੇ ਹੋਣ, ਇੱਕ ਪਿੰਡ 'ਚ 10 15 ਮੌਤਾਂ ਹੋ ਰਹੀਆਂ ਹੋਣ, ਇੱਕ ਘਰ 'ਚ 4 ਪੁੱਤ ਚਲੇ ਗਏ ਹੋਣ, ਚਿੱਟੇ ਦੀ ਖਪਤ ਨਾ ਮੁੱਕ ਰਹੀ ਹੋਵੇ, ਚਿੱਟੇ ਦੀ ਆਮਦ ਨਾ ਘਟ ਰਹੀ ਹੋਵੇ, ਡਰੱਗ ਦੀ ਸਪਲਾਈ ਉਸੇ ਤਰ੍ਹਾਂ ਚੱਲ ਰਹੀ ਹੋਵੇ, ਪੰਜਾਬ ਦੇ ਜੇਲ੍ਹਾਂ 'ਚੋਂ ਥਾਣਿਆਂ 'ਚੋਂ ਬੈਠ ਕੇ ਲੋਕ ਅਮਰੀਕਾ ਤੋਂ ਫਿਰੌਤੀ ਮੰਗ ਰਹੇ ਹੋਣ, ਚਾਹੇ ਖਾਕੀ 'ਚ ਹੋਣ ਤੇ ਚਾਹੇ ਗੈਂਗਸਟਰ ਵਾਲੀ ਵਰਦੀ 'ਚ ਹੋਣ, ਸਾਰਾ ਕੁਝ ਚੱਲ ਰਿਹਾ ਹੋਵੇ ਤੇ ਤੁਸੀਂ ਕਹੋਗੇ ਸਾਰਾ ਕੁਝ ਇੱਥੋਂ ਦਾ ਜਰਾ ਲੁੱਸੀ ਪੀਤੀ ਹੈ ਜੀ। ਬਿਲਕੁਲ। ਤੋ ਇਸ ਲਈ
ਯੁੱਧ ਨਸ਼ਿਆਂ ਵਿਰੁੱਧ ਦਾ ਪਹਿਲਾ ਪੜਾਅ, ਦੂਜਾ ਪੜਾਅ, ਤੀਜਾ ਪੜਾਅ, ਹੁਣ ਚੌਥੇ ਪੜਾਅ 'ਚ ਦਾਖਲ ਹੋ ਗਏ। ਇਹ ਪੜਾਵਾਂ ਨਾਲ ਨਹੀਂ ਮੁੱਕਣਾ ਨਸ਼ਾ। ਸਹੀ ਇਹ ਵੀਡੀਓ ਕਿੱਥੇ ਦੀ ਹੈ, ਇਹ ਕਹਿ ਕੇ ਨਹੀਂ ਮੁੱਕਣਾ ਮਸਲਾ। ਨਸ਼ਾ ਮੁੱਕਿਆ ਕਿ ਨਹੀਂ ਮੁੱਕਿਆ, ਇਹਦਾ ਜਵਾਬ ਦੇਵੇ ਸਰਕਾਰ। ਸੋ ਇਸ ਲਈ ਆਪਸ ਦੇ ਵਿੱਚ ਆਪਣੀ ਉਸੇ ਤਲਖੀ ਚੱਲੋ ਕਿ ਇਹਨਾਂ ਦੇ ਖੇਮੇ ਚੋਂ ਨਿਕਲ ਕੇ ਉੱਧਰ ਚਲੇ ਗਏ। ਉਹ ਤਲਖੀ ਵੱਧ ਸੀ, ਨਸ਼ੇ ਵਾਲਾ ਮੁੱਦਾ ਘੱਟ ਸੀ। ਜੀ ਸਹੀ ਹੈ, ਬਿਲਕੁਲ। ਅਗਲੀ ਗੱਲ ਕਰੀਏ, ਪੰਜਾਬ ਦੇ ਵਿੱਚ ਕਹਿੰਦੇ ਜੱਜ ਦੇ ਘਰ ਚੋਰੀ ਹੋਈ ਹੈ, ਬਾਕੀ ਸਭ ਠੀਕ ਹੈ ਜੀ। ਉਹ ਪ੍ਰਵੀਨ ਜੀ, ਪਾਤਰ ਸਾਹਿਬ ਦੀਆਂ 17 ਨੇ ਨਾ ਕਿ ਸੁਨੇ ਸੁਨੇ ਰਾਹਾਂ ਉੱਤੇ ਕੋਈ ਕੋਈ ਪੈੜ ਹੈ, ਦਿਲ ਉਦਾਸ ਹੈ ਜੀ, ਬਾਕੀ ਸਭ ਖੈਰ। ਬਿਲਕੁਲ ਬਿਲਕੁਲ। ਹੰਸਰਾਜ ਹੰਸ ਨੇ ਗਾਇਆ ਸੀ ਇਹ ਗੀਤ, ਕਾਫੀ ਮਕਬੂਲ ਹੋਇਆ। ਪਾਤਰ ਸਾਹਿਬ ਦੀਆਂ ਇਹ 17 ਬਿਲਕੁਲ ਇਹ ਸਮੇਂ ਇਸ ਫਿਲਮ ਤੇ ਢੁਕਦੀਆਂ ਨੇ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ, ਪੰਜਾਬ ਦੇ ਵਿੱਚ ਫਰੋਤੀਆਂ, ਪੰਜਾਬ ਦੇ ਵਿੱਚ ਲੁੱਟਾਂ ਖੋਹਾਂ, ਪੰਜਾਬ ਦੇ ਵਿੱਚ ਚੈਲੀ ਚੋਰ ਤੋਂ ਲੈ ਕੇ ਫਰੋਤੀਆਂ, ਪੰਜਾਬ ਦੇ ਵਿੱਚ ਚੋਰੀਆਂ ਡਕੈਤੀਆਂ, ਸਾਰਾ ਕੁਛ ਬਰਕਰਾਰ ਹੈ। ਤੇ ਸਰਕਾਰ ਨੂੰ ਪੁੱਛੋ, ਸਰਕਾਰ ਕਹਿੰਦੀ ਸਭ ਖੈਰ ਹੈ ਜੀ, ਸਭ ਠੀਕ ਹੈ ਜੀ, ਸਭ ਵਧੀਆ ਜੀ। ਅਮਨ ਕੌਣ ਦੀ ਸਥਿਤੀ ਲੈ ਇੰਨੀ ਵਧੀਆ ਜੀ। ਹਾਲਤ ਜਦੋਂ ਕਿ ਇਹ ਆ ਕਿ ਥਾਣਿਆਂ ਨੂੰ ਉੱਚੀਆਂ ਕੰਧਾਂ ਕਰਨੀਆਂ ਪੈ ਗਈਆਂ। ਹਾਲਤ ਇਹ ਆ ਕਿ ਥਾਣਿਆਂ ਨੂੰ ਕੰਡਿਆਲੀਆਂ ਤਾਰਾਂ ਲਾਉਣਾ ਪੈ ਗਈਆਂ। ਹਾਲਤ ਇਹ ਆ ਕਿ ਥਾਣਿਆਂ ਨੂੰ ਰਾਤ ਨੂੰ ਜਿੰਦੇ ਲਾ ਕੇ ਸੌਣਾ ਪੈ ਗਿਆ। ਸਹੀ ਆ। ਪੰਜਾਬ ਦੇ ਵਿੱਚ ਨਿੱਤ ਦਿਨ ਸਕੂਲਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਨੂੰ ਧਮਕੀਆਂ ਆਉਂਦੀਆਂ ਨੇ। ਕੱਲ ਫੇਰ ਆਈਆਂ ਚੰਡੀਗੜ੍ਹ ਦੇ ਕਈ ਸਕੂਲ ਖਾਲੀ ਕਰਾਉਣੇ ਪਏ। ਜੀ ਜੀ। ਤੇ ਇਹ ਸਾਰੀ ਪ੍ਰਕਿਰਿਆ ਦੇ ਬਾਵਜੂਦ ਤੁਸੀਂ ਕਹਿੰਦੇ ਹੋ ਸਭ ਖੈਰ। ਹੁਣ ਜਦੋਂ ਹਾਲਤ ਇਹ ਤੋਂ ਇੱਥੇ ਤੱਕ ਆ ਜਾਵੇ ਕਿ ਜੱਜਾਂ ਦੇ ਘਰ ਤੱਕ ਚੋਰ ਆਉਣ ਲੱਗ ਜਾਣ, ਫਿਰ ਦੱਸੋ ਆਮ ਬੰਦੇ ਦਾ ਕੌਣ ਵਾਲੀ ਵਾਰਸ ਹੈ? ਜੀ ਸਹੀ ਹੈ। ਲੁਧਿਆਣਾ ਦੇ ਖੇਤਰ ਦੇ ਇੱਕ VIP ਖੇਤਰ ਦੇ ਵਿੱਚ ਜੱਜ ਸਾਹਿਬ ਦੀ ਕੋਠੀ ਚੋਂ ਦਿਨ ਦਿਹਾੜੇ ਬੰਦਾ ਸਿਲੰਡਰ ਚੱਕ ਕੇ ਲੈ ਜਾਵੇ। ਠੀਕ ਹੈ ਜੀ। ਔਰ ਚੋਰੀ ਦਾ ਪਤਾ ਵੀ ਕਿਵੇਂ ਲੱਗੇ ਕਿ ਘਰੇ ਜਿਹੜੇ ਹੋਮ ਟਿਊਟਰ ਹੁੰਦੇ ਨੇ, ਜਿਹੜੇ ਟਿਊਸ਼ਨ ਪੜਾਉਣ ਆਉਂਦੇ ਨੇ, ਉਹ ਜਵਾਕ ਨੂੰ ਟਿਊਸ਼ਨ ਪੜਾਉਣ ਆਉਂਦੇ ਨੇ, ਤੇ ਰਸੋਈਆ ਚਾਹ ਬਣਾਉਣ ਜਾਂਦਾ ਤੇ ਗੈਸ ਬਲਦੀ ਹੋਣੀ। ਉਹ ਸੋਚਦਾ ਕਿ ਸਿਲੰਡਰ ਤਾਂ ਹੁਣ ਕੇ ਲਾਇਆ ਸੀ, ਇੰਨੀ ਛੇਤੀ ਕਿਵੇਂ ਖਤਮ ਹੋ ਗਿਆ। ਉਹ ਬਾਹਰ ਜਾ ਕੇ ਜਦ ਦੇਖਦਾ ਉੱਥੇ ਸਿਲੰਡਰ ਹੁੰਦਾ ਹੀ ਨਹੀਂ ਜੀ। ਮਤਲਬ ਗੈਸ ਨੂੰ ਲੱਗਿਆ ਸਿਲੰਡਰ ਪੈਪ ਤੋਂ, ਰੈਗੂਲੇਟਰ ਤੋਂ ਖੋਲ ਕੇ ਚੋਰ ਲੈ ਗਿਆ। ਤੇ ਕਿਸੇ ਨੂੰ ਭਿਣਕ ਨਹੀਂ, ਕਿਸੇ ਨੂੰ ਖਬਰ ਨਹੀਂ। ਹੁਣ ਇਹ ਜਾਂ ਤਾਂ ਜੱਜ ਸਾਹਿਬ ਦੀ ਸਿਕਿਉਰਿਟੀ ਤੇ ਜੱਜ ਸਾਹਿਬ ਇਸੇ ਭਲੇਖੇ ਚ ਹੋਣੇ ਕਿ ਬੂਹੇ ਖੁੱਲੇ ਰੱਖ ਕੇ ਵੀ ਬੈਠ ਜਾਓ, ਆਪਾਂ ਨੂੰ ਕੀ ਫਰਕ ਪੈਂਦਾ, ਆਪਾਂ ਤਾਂ ਜੱਜ ਲੱਗੇ ਆ। ਸਹੀ ਹੈ। ਤੇ ਹੁਣ ਚੋਰ ਨੂੰ ਉਸਦਾ ਨਾ ਪਤਾ ਹੋਵੇ ਕਿ ਭਾਈ ਇਹ ਜੱਜ ਦਾ ਘਰ ਹੈ, ਜਾਂ ਉਹਨੂੰ ਪਤਾ ਹੋਵੇ ਕਿ ਵੀ ਇੱਥੋਂ ਸਾਂਝੀ ਨਾਲ ਕੀਤੀ ਜਾ ਸਕਦੀ ਹੈ। ਸੋ ਹੁਣ ਜੋ ਵੀ ਹੋਵੇ, ਹੁਣ ਪੁਲਿਸ ਲੱਗੀ ਹੈ ਲੱਭਣ। ਪਰ ਮਾਮਲਾ ਇਹ ਇੱਕ ਜੱਜ ਦਾ ਨਹੀਂ ਹੈਗਾ। ਮੈਂ ਦੇਖ ਲਿਆ ਸੀਗਾ ਕਿ ਲੰਘੇ ਮਹੀਨੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀਗਾ ਉੱਥੇ। ਉਹ ਕਹਿੰਦੇ ਜੀ ਇੱਥੋਂ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਲੁਧਿਆਣੇ ਦੇ ਵਿੱਚ BRS ਨਗਰ ਦੇ ਵਿੱਚ C ਬਲਾਕ ਚ ਰਹਿੰਦੇ ਨੇ। ਠੀਕ ਹੈ ਜੀ। ਉਹ ਆਪਣੇ ਕਿਤੇ ਬਾਹਰ ਗਏ 2 ਦਿਨਾਂ ਲਈ। ਅੱਜ ਗਏ ਤੇ ਦੂਏ ਦਿਨ ਉਹਨਾਂ ਨੇ ਆਪਣੇ ਸਿਕਿਉਰਿਟੀ ਵਾਲਿਆਂ ਨੂੰ ਕਿਹਾ ਵੀ ਕਿ ਘਰੇ ਗੇੜਾ ਗੂੜਾ ਮਾਰ ਰਿਹਾ ਉਹ ਜੀ। ਉਹ ਜਦੋਂ ਘਰੇ ਗੇੜਾ ਮਾਰਨਗੇ ਤਾਂ ਅਲਮਾਰੀਆਂ ਖੁੱਲੀਆਂ, ਚਾਂਦੀ, ਗਹਿਣਾ, ਸੋਨਾ ਸਭ ਗਾਇਬ। ਹੁਣ ਤੁਸੀਂ ਹਿਸਾਬ ਲਾ ਲਓ ਕਿ ਜੇ ਬੰਦਾ ਜੁਡੀਸ਼ੀਅਲ ਮੈਜਿਸਟ੍ਰੇਟ ਲੱਗਿਆ ਤੇ ਉਹਦੇ ਕੈਮਰੇ ਵੀ ਲੱਗੇ ਆਉਣੇ, ਉਹਨਾਂ ਨੇ ਆਨਲਾਈਨ ਵੀ ਲਿਆ ਹੋਣਾ, ਸਾਰਾ ਪ੍ਰੋਸੈਸ ਸਾਰਾ ਕੁਝ ਹੋਣਾ, ਤੇ ਉਸ ਦੇ ਬਾਵਜੂਦ ਉਹਨਾਂ ਦੇ ਘਰੇ ਸਫਾਇਆ ਹੋ ਗਿਆ। ਸੋ ਇਸ ਲਈ ਜੱਜਾਂ ਦੇ ਘਰਾਂ 'ਚ ਚੋਰੀਆਂ, ਥਾਣਿਆਂ ਨੂੰ ਤਾਲੇ, ਸਕੂਲਾਂ ਨੂੰ ਧਮਕੀਆਂ, ਲੀਡਰਾਂ ਨੂੰ ਧਮਕੀਆਂ, ਵਾਰਦਾਤਾਂ 'ਚ ਇਜ਼ਾਫਾ, ਐਨਕਾਊਂਟਰ, ਪੁਲਿਸ ਦੀ ਨਫਰੀ ਸਭ ਤੋਂ ਵੱਧ ਸਾਡੀ ਜਨਸੰਖਿਆ ਦੀ ਔਸਤ ਦੇ ਹਿਸਾਬ ਨਾਲ, ਉਸ ਦੇ ਬਾਵਜੂਦ ਵੀ ਘਟਨਾਵਾਂ ਰੁਕ ਨਾ ਰਹੀਆਂ ਹੁਣ। ਤੇ ਸਰਕਾਰ ਨੂੰ ਪੁੱਛੋ, ਸਰਕਾਰ ਕਹਿੰਦੀ ਕਿ ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਖੈਰ ਹੈ ਜੀ। ਬਿਲਕੁਲ ਸਹੀ ਹੈ। ਤੇ ਜਾਂਦਿਆਂ ਦੀ ਗੱਲ ਕਰੀਏ ਮਹਾਰਾਸ਼ਟਰ ਦੀ ਤਰਜ਼ ਉੱਤੇ ਕਹਿੰਦੇ ਪੰਜਾਬ ਦੇ ਵਿੱਚ ਬਾਹਰੀਆਂ ਨੂੰ ਹੁਣ ਪੰਜਾਬੀ ਕੌਣ ਪੜਾਊਗਾ ਜੀ? ਪ੍ਰਵੀਨ ਜੀ, ਪੰਜਾਬ ਦੇ ਵਿੱਚ ਨਾ ਇਸ ਸਮੇਂ ਵੱਡਾ ਮਸਲਾ ਬਣ ਰਿਹਾ ਜੀ। ਵੈਸੇ ਪੰਜਾਬ 'ਚ ਕਿਉਂ ਇਹ ਗਲੋਬਲੀ ਮਸਲਾ ਬਣ ਰਿਹਾ ਕਿ ਦੁਨੀਆ ਭਰ 'ਚ ਵਰਤਾਰਾ ਚੱਲ ਰਿਹਾ ਕਿ ਬਾਹਰੋਂ ਆ ਕੇ ਲੋਕ ਸਾਡੇ ਹੱਕ ਖਾ ਰਹੇ ਨੇ, ਸਾਡੀਆਂ ਨੌਕਰੀਆਂ ਖਾ ਰਹੇ ਨੇ, ਸਾਡੇ ਥਾਵਾਂ ਤੇ ਰਹਿ ਰਹੇ ਨੇ, ਸਾਡੇ ਸੋਰਸਿਸ ਦੀ ਵਰਤੋਂ ਕਰ ਰਹੇ ਨੇ, ਸਾਡੇ ਸੱਭਿਆਚਾਰ, ਸਾਡੀ ਰਹਿਣ ਸਹਿਣ, ਸਾਡੀ ਬੋਲੀ ਵਿਰਸੇ ਨੂੰ ਵਿਗਾੜ ਰਹੇ ਨੇ। ਇਹ ਦੁਨੀਆ ਭਰ 'ਚ ਇਸ ਸਮੇਂ ਵਰਤਾਰਾ, ਉਹਦੇ ਵਿੱਚੋਂ ਹੀ ਘਟਨਾਵਾਂ, ਹਮਲਿਆਂ ਦੀਆਂ, ਇਹ ਸਾਰਾ ਕੁਝ ਵੱਧ ਰਿਹਾ। ਇਸ ਸਮੇਂ ਪੰਜਾਬ ਵੀ ਇਸ ਮਸਲਿਆਂ ਦੋ ਚਾਰ ਹੋ ਰਿਹਾ। ਪੰਜਾਬ ਦੇ ਵਿੱਚ ਰੇੜੀਆਂ ਫੜੀਆਂ ਦਾ ਮਾਮਲਾ, ਝੁੱਗੀ ਝੌਂਪੜੀਆਂ ਦਾ ਮਾਮਲਾ, ਵੋਟਾਂ ਦਾ ਮਾਮਲਾ, ਉਹਨਾਂ ਵੱਲੋਂ ਪਾਏ ਜਾ ਰਹੇ ਗੰਦ ਦਾ, ਰਹਿਣ ਸਹਿਣ ਦਾ ਮਾਮਲਾ, ਸੜਕ ਕਿਨਾਰਿਆਂ ਦਾ ਮਾਮਲਾ, ਗਿਣਤੀ ਵੱਧ ਗਈ ਪਿੰਡ ਦੇ ਵਿੱਚ, ਵੋਟਾਂ ਉਹਨਾਂ ਦੀਆਂ ਵੱਧ ਬਣ ਗਈਆਂ, ਪੰਚ ਉਹਨਾਂ ਦਾ ਬਣ ਰਿਹਾ, ਸਰਪੰਚ ਉਹਨਾਂ ਦਾ ਬਣ ਰਿਹਾ, ਘਟਨਾਵਾਂ, ਹਮਲੇ, ਕੁੱਟਮਾਰੇ, ਬਹੁਤ ਕੁਝ ਸਾਹਮਣੇ ਆ ਰਿਹਾ।
ਔਰ ਇਸ ਵਾਰ ਇਹ ਬਾਹਰੀ ਤੇ ਸਥਾਨਕ ਦਾ ਮਾਮਲਾ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੁੱਦਿਆਂ 'ਚ ਇੱਕ ਮੁੱਦਾ ਵੀ ਬਣਨਾ ਜੀ। ਇਹ ਘਟਨਾਵਾਂ 'ਚ ਹੋਰ ਇਜ਼ਾਫਾ ਹੋਣਾ। ਇਹ ਮਾਮਲਾ ਜੇ ਸਿਰਫ ਨੌਕਰੀ ਪੇਸ਼ਾ ਰੁਜ਼ਗਾਰ ਤੱਕ ਸੀਮਤ ਰਹਿੰਦਾ ਸ਼ਾਇਦ ਇਸ ਸਥਿਤੀ 'ਚ ਨਾ ਆਉਂਦਾ। ਹੁਣ ਕਈ ਪੀੜ੍ਹੀਆਂ ਤਾਂ ਅਗਲੇ ਜਵਾਕ ਹੁਣ ਪੰਜਾਬੀ ਜਵਾਕ ਬਣ ਗਏ ਜੀ। ਉਹ ਤਾਂ ਤੁਸੀਂ ਪਛਾਣ ਦੇਖ ਗੱਲਬਾਤ ਚੋਂ ਵੀ ਨਹੀਂ ਪਤਾ ਕਰ ਸਕਦੇ। ਪਰ ਉਸ ਦੇ ਬਾਵਜੂਦ ਵੀ ਜਿਹੜੀ ਲੇਬਰ ਕਲਾਸ ਹੈ ਖਾਸ ਕਰਕੇ ਉਹਨਾਂ ਦਾ ਜੋ ਰਹਿਣ ਸਹਿਣ ਖਾਣ ਪੀਣ ਤਰੀਕਾਕਾਰ ਬੋਲੀ ਭਾਸ਼ਾ ਹੈ ਉਹ ਆਪਣੀ ਠੇਠ ਆਪਣੀ ਜਿੱਥੋਂ ਵੀ ਯੂਪੀ ਬਿਹਾਰ ਜਾਂ ਕਿਤੋਂ ਵੀ ਆਏ ਉਹ ਨੇ ਤੇ ਅਸੀਂ ਲੋਕ ਉਹਨਾਂ ਨੂੰ ਆਪਣੀ ਬੋਲੀ ਭਾਸ਼ਾ ਤੇ ਲਿਆਉਣ ਦੀ ਬਜਾਏ ਉਹਨਾਂ ਦੀ ਬੋਲੀ ਭਾਸ਼ਾ ਤੇ ਚਲੇ ਜਾਂਦੇ ਹਾਂ। ਪਰ ਜੋ ਕੁਝ ਮਹਾਰਾਸ਼ਟਰ 'ਚ ਹੁੰਦਾ ਰਿਹਾ ਉਹੋ ਜਿਹਾ ਤਰੀਕਾ ਜੇ ਸਾਡੇ ਨਹੀਂ ਕਦੇ ਪਿਆ ਜੀ। ਮਹਾਰਾਸ਼ਟਰ ਜਿਵੇਂ ਉੱਤਰੀ ਭਾਰਤੀਆਂ ਦੇ ਵਿੱਚ ਚਾਹੇ ਉਹ ਯੂਪੀ ਬਿਹਾਰ ਵਾਲੇ ਹੋਣ ਤੇ ਚਾਹੇ ਪੰਜਾਬ ਹਰਿਆਣੇ ਵਾਲੇ ਹੋਣ, ਇਹਨਾਂ ਤੇ ਹਮਲਿਆਂ ਦੀਆਂ ਖਬਰਾਂ ਵੀ ਕਈ ਵਾਰ ਆਈਆਂ ਵੱਡੇ ਤਰੀਕੇ ਕਰ ਲਓ। ਹਾਂਜੀ ਹਾਂਜੀ, ਖਾਸ ਕਰ ਸ਼ਿਵ ਸੈਨਾ ਵੱਲੋਂ ਕਈ ਮੁਹਿੰਮ ਚਲਾ, ਇਹ ਕਰ ਉਹ ਕਰ, ਬਹੁਤ ਕੁਝ ਹੋਇਆ। ਹੁਣ ਉੱਥੇ ਜਿਹੜੇ ਤਾਂ ਬੜੇ ਘਰਾਣੇ ਨੇ ਸ਼ਾਇਦ ਮੂੰਹ ਦੇਖ ਕੇ ਟਿੱਕੇ ਲਾਉਣ ਵਾਲੀ ਕਵਾਇਦਾ, ਉਹਨਾਂ ਬਾਰੇ ਤਾਂ ਸ਼ਾਇਦ ਇਹੀ ਜਿਹੀ ਗੱਲ ਉਵੇਂ ਨਹੀਂ ਹੁੰਦੀ। ਹੁਣ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਜੀ। ਬੀਜੇਪੀ ਦੀ ਸਰਕਾਰ ਕਹਿੰਦੀ ਜੇ ਮਹਾਰਾਸ਼ਟਰ 'ਚ ਕੰਮ ਕਰਨਾ ਤਾਂ ਤੁਹਾਨੂੰ ਮਰਾਠੀ ਸਿੱਖਣੀ ਪਊਗੀ ਕਿਉਂਕਿ ਹੁਣ ਉੱਥੇ ਵੀ ਹਿੰਦੀ ਸਿਖਾ ਲਓ ਜੀ। ਅਮਿਤ ਸ਼ਾਹ ਇਹੀ ਕਹਿੰਦੇ ਨਾ, ਇੱਕ ਦੇਸ਼ ਇੱਕ ਭਾਸ਼ਾ। ਸਹੀ ਹੈ ਸਹੀ ਹੈ। ਬਾਕੀ ਥਾਵਾਂ ਤੇ ਨਹੀਂ ਤਾਂ ਤੁਹਾਨੂੰ ਹਿੰਦੀ ਚੇਤੇ ਆਉਂਦੀ ਹੈ, ਸਾਡੇ ਤਾਂ ਤੁਸੀਂ ਸਕੂਲਾਂ 'ਚ ਸੰਸਕ੍ਰਿਤ ਤੱਕ ਵੀ ਲਾਉਣ ਨੂੰ ਫਿਰਦੇ ਹੋ। ਮੈਂ ਕਿਸੇ ਭਾਸ਼ਾ ਨੂੰ ਮਾੜਾ ਨਹੀਂ ਕਹਿੰਦਾ, ਉਹ ਤੁਹਾਡੇ ਲਈ ਧਾਰਮਿਕ ਅਕੀਦੇ ਨਾਲ ਸੰਬੰਧਿਤ ਕੋਈ ਵੀ ਭਾਸ਼ਾ ਤੁਹਾਡੇ ਲਈ ਮਹੱਤਵ ਰੱਖ ਸਕਦੀ ਹੈ ਕਿ ਤੁਹਾਡਾ ਗਿਆਨ ਉਹਨਾਂ ਭਾਸ਼ਾਵਾਂ 'ਚ ਪਿਆ ਜੀ ਜੀ। ਉਹਨੂੰ ਉਸ ਨਾਤੇ ਪੜ੍ਹਨਾ ਸਿੱਖਣਾ ਸਨਮਾਨਜਨਕ ਹੈ, ਪਰ ਜਿਹੜੀ ਖਿੱਤੇ ਦੀ ਬੋਲੀ ਹੈ ਉਹਦੇ ਲਈ ਪਹਿਰੇਦਾਰੀ ਕਰਨਾ ਤਾਂ ਸਭ ਦੀ ਜ਼ਿੰਮੇਵਾਰੀ ਹੈ। ਸੋ ਤੁਸੀਂ ਸਾਡੇ ਪੰਜਾਬ ਦੇ ਵਿੱਚ ਤਾਂ ਕਹੋ ਕਿ ਪੰਜਾਬੀ ਮੰਤਰੀ ਕਰ ਲਓ, ਸਕੂਲਾਂ 'ਚ ਵੀ ਹਿੰਦੀ ਸੰਸਕ੍ਰਿਤ ਪੜ੍ਹ ਲਓ, ਤੇ ਮਹਾਰਾਸ਼ਟਰ ਜਾ ਕੇ ਤੁਸੀਂ ਕਹਿੰਦੇ ਹੋ ਕਿ ਨਾ ਜੀ ਇੱਥੇ ਕੰਮ ਵੀ ਕਰਨਾ ਉਹਨਾਂ ਦਾ ਮਰਾਠੀ ਸਿੱਖ ਲਓ। ਕਿਉਂ ਬਈ? ਉੱਥੇ ਵੀ ਸਿਖਾ ਲਓ ਫਿਰ ਹਿੰਦੀ, ਉੱਥੇ ਵੀ ਲਾ ਲਓ ਸੰਸਕ੍ਰਿਤ। ਸਹੀ ਹੈ। ਬੀਜੇਪੀ ਦੀ ਸਰਕਾਰ ਹੁੰਦਿਆਂ ਬੀਜੇਪੀ ਦੀ ਸਰਕਾਰ ਨੇ ਫੈਸਲਾ ਲਿਆ ਕਿ ਜਿਹੜੇ ਇੱਥੇ 3 ਵੀਲਰ ਚਲਾਉਂਦੇ ਨੇ, ਟੈਂਪੂ ਚਲਾਉਂਦੇ ਨੇ, ਕੈਬ ਚਲਾਉਂਦੇ ਨੇ, ਟੈਕਸੀ ਚਲਾਉਂਦੇ ਨੇ, ਉੱਥੇ ਉਹ ਕਾਲੀਆਂ ਪੀਲੀਆਂ ਪੱਟੀਆਂ ਵਾਲੀਆਂ ਕਾਲੀਆਂ ਟੈਕਸੀਆਂ ਜਿਹੜੀਆਂ ਫਿਲਮਾਂ ਦੀਆਂ ਚੱਲਦੀਆਂ ਨੇ ਉੱਥੇ ਬਿਲਕੁਲ, ਕਿ ਉਹ ਸਾਰਿਆਂ ਦੇ ਚਲਾਉਣ ਵਾਲੇ ਡਰਾਈਵਰਾਂ ਨੂੰ 15 ਅਗਸਤ ਤੱਕ ਹਿੰਦੀ ਮਰਾਠੀ ਸਿੱਖ ਕੇ ਸਰਟੀਫਿਕੇਟ ਲੈਣਾ ਪਊਗਾ। ਠੀਕ ਹੈ। ਜਿਹੜੀ ਸ਼ਿਵ ਸੈਨਾ ਪਹਿਲਾਂ ਕੁੱਟਮਾਰ ਵਾਲੀ ਸਥਿਤੀ ਸੀ ਉਹ ਕੈਂਪ ਲਾ ਕੇ ਬੈਠੀ ਆ, ਉਹ ਪੜ੍ਹਾ ਰਹੀ ਹੈ ਮਰਾਠੀ। ਬੀਜੇਪੀ ਦੇ ਬੈਂਕ ਹੋਰ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਮਰਾਠੀ ਸਿਖਾ ਰਹੀਆਂ ਜੀ ਜੀ। ਉਹ ਕਹਿੰਦੇ ਟੁੱਟੀ ਫੁੱਟੀ ਬੋਲ ਕੇ ਨਹੀਂ ਸਰਨਾ, ਪੂਰੀ ਬੋਲਣੀ ਪੜ੍ਹਨੀ ਸਮਝਣੀ ਆਉਣੀ ਚਾਹੀਦੀ ਹੈ ਤੇ ਉਹਦਾ ਪਾਸ ਦਾ ਸਰਟੀਫਿਕੇਟ ਚਾਹੀਦਾ। ਠੀਕ ਹੈ। ਮੈਂ ਦੇਖ ਰਿਹਾ ਸੀਗਾ ਕਿ 4.5 ਲੱਖ ਦੇ ਕਰੀਬ ਉੱਥੇ 3 ਵੀਲਰ ਚੱਲਦਾ ਇਕੱਲੇ ਮੁੰਬਈ ਚ ਜੀ। 4.5 ਲੱਖ ਦੇ ਕਰੀਬ, ਤੇ 4.5 ਲੱਖ ਦੇ ਕਰੀਬ ਜੇ 3 ਵੀਲਰ ਹੈ ਤਾਂ ਇਹਦਾ ਮਤਲਬ 8 ਲੱਖ ਦੇ ਕਰੀਬ ਡਰਾਈਵਰ ਹੈ ਇਕੱਲਾ ਉਹਦਾ। ਇਸੇ ਤਰ੍ਹਾਂ ਜਿਹੜੀਆਂ ਕਾਲੀਆਂ ਆਪਾਂ ਟੈਕਸੀਆਂ ਦੀਆਂ ਗੱਲ ਕਰਦੇ ਆ 65,000 ਦੇ ਕਰੀਬ ਉਹ ਨੇ, ਤੇ ਜੋ 65,000 ਦੇ ਕਰੀਬ ਨੇ ਤਾਂ ਲੱਖ ਤੋਂ ਵੱਧ ਉਹਨਾਂ ਦਾ ਡਰਾਈਵਰ ਹੈ, ਕਿਉਂਕਿ ਡਬਲ ਸ਼ਿਫਟ 'ਚ ਚੱਲਦੀਆਂ ਨੇ ਚੀਜ਼ਾਂ। ਇੱਕ ਬੰਦਾ ਉਤਰ ਜਾਂਦਾ ਡਰਾਈਵਰੀ ਸੀਟ ਤੋਂ, ਦੂਆ ਬੈਠ ਜਾਂਦਾ, ਗੱਡੀ ਨਹੀਂ ਰੁਕਦੀ। ਸੋ ਉਸ ਕਵਾਇਦ ਦੇ ਵਿੱਚ ਡਬਲ ਨੇ ਜੀ, ਤੇ ਅਜੇ ਤੱਕ 1.5 ਲੱਖ ਦੇ ਕਰੀਬ ਬੰਦਿਆਂ ਨੇ ਰਜਿਸਟਰ ਕਰਾ ਕੇ ਸਰਟੀਫਿਕੇਟ ਲੈ ਲਏ, ਪੜ੍ਹਾਈ ਕਰਕੇ ਪਾਸ ਹੋ ਗਏ। ਤੇ ਉਹ ਕਹਿੰਦੇ 17 ਤਰੀਕ ਤੋਂ ਬਾਅਦ ਉੱਥੇ ਕਾਰਵਾਈ ਸ਼ੁਰੂ ਹੋ ਜਾਣੀ ਜੀ। ਸਹੀ ਹੈ। ਹੁਣ ਇੱਕ ਮੰਗ ਅਕਸਰ ਤੁਰਦੀ ਹੈ ਕਿ ਪੰਜਾਬ ਦੇ ਵਿੱਚ ਜੀ ਇਹਨਾਂ ਦੇ ਆਧਾਰ ਕਾਰਡ ਕਿਉਂ ਬਣ ਗਏ ਵਾਰੀਆਂ ਦੇ, ਪੰਜਾਬ ਦੇ ਵਿੱਚ ਇਹਨਾਂ ਦੇ ਵੋਟਰ ਕਾਰਡ ਕਿਉਂ ਬਣ ਗਏ ਜੀ, ਪੰਜਾਬ 'ਚ ਜ਼ਮੀਨਾਂ ਕਿਉਂ ਖਰੀਦ ਰਹੇ ਨੇ। ਮੈਂ ਕਹਿੰਦਾ ਪੰਜਾਬ ਕਿਉਂ ਸਰਕਾਰ ਪੂਰੇ ਮੁਲਕ 'ਚ ਨਿਯਮ ਬਣਾ ਦੇਵੇ ਕਿ ਕੰਮ ਜਿੱਥੇ ਮਰਜ਼ੀ ਜਾ ਕੇ ਕਰੋ, ਪੜ੍ਹੋ ਜਿੱਥੇ ਮਰਜ਼ੀ ਜਾ ਕੇ, ਬਿਜ਼ਨਸ ਜਿੱਥੇ ਮਰਜ਼ੀ ਜਾ ਕੇ ਕਰੋ, ਦਿਹਾੜੀ ਜਿੱਥੇ ਮਰਜ਼ੀ ਜਾ ਕੇ ਕਰੋ, ਪਰ ਤੁਸੀਂ ਉੱਥੋਂ ਦੇ ਮਾਲਕ ਨਹੀਂ ਬਣੋਗੇ ਉਸ ਸੂਬੇ ਦੇ। ਤੁਹਾਡੀ ਉੱਥੇ ਵੋਟ ਨਹੀਂ ਬਣੂਗੀ, ਤੁਹਾਡਾ ਉੱਥੇ ਦਾ ਆਧਾਰ ਕਾਰਡ ਨਹੀਂ ਬਣੂਗਾ, ਤੁਸੀਂ ਆਪਣੀ ਰੈਂਟ ਡੀਡ ਦੇ ਆਧਾਰ ਦੇ ਉੱਤੇ, ਆਪਣਾ ਜੌਬ ਕਾਰਡ ਦੇ ਆਧਾਰ ਦੇ ਉੱਤੇ, ਤੁਸੀਂ ਆਪਣਾ ਬਿਜ਼ਨਸ ਕਾਰਡ ਦੇ ਆਧਾਰ ਦੇ ਉੱਤੇ, ਤੁਸੀਂ ਐਜੂਕੇਸ਼ਨ ਦੇ ਕਾਰਡ ਦੇ ਆਧਾਰ ਦੇ ਉੱਤੇ ਰਹੋ। ਪਰ ਜੇ ਅਸੀਂ ਹਿਮਾਚਲ 'ਚ ਜ਼ਮੀਨ ਨਹੀਂ ਖਰੀਦ ਸਕਦੇ, ਅਸੀਂ ਉੱਤਰਾਖੰਡ 'ਚ ਨਹੀਂ ਖਰੀਦ ਸਕਦੇ, ਤਾਂ ਫਿਰ ਸਾਰੇ ਮੁਲਕ 'ਚ ਨਿਯਮ ਬਣਾ ਦਿਓ ਨਾ। ਸਾਡੇ ਤੇ ਵੀ ਤਾਂ ਮਸਲਾ ਕਿਤੇ ਪੰਜਾਬ ਦਾ ਨਹੀਂ, ਸਾਰਿਆਂ ਦੀ ਕਰ ਦਿਓ। ਤੇ ਜੇ ਮਹਾਰਾਸ਼ਟਰ ਜਾ ਕੇ ਮਰਾਠੀ ਸਿੱਖਣੀ ਲਾਜ਼ਮੀ ਆ ਤਾਂ ਕਰੋ ਨਾ, ਪੰਜਾਬ ਜਾ ਕੇ ਪੰਜਾਬੀ ਸਿੱਖਣੀ ਪਊਗੀ। ਅਫਸਰਾਂ ਲਈ ਤਾਂ ਨਿਯਮ ਹੈਗਾ ਕਿ 3 ਮਹੀਨੇ ਸਿੱਖਣ, ਉਹ ਵੀ ਨਹੀਂ ਸਿੱਖਦੇ, ਸਹੀ ਲੇਬਰ ਦੀ ਤਾਂ ਦੂਰ ਦੀ ਗੱਲ। ਸੋ ਇਸ ਲਈ ਇਸ ਨੂੰ ਸਹਿਜਤਾ ਨਾਲ ਲੈਣ ਦੀ ਲੋੜ ਹੈ। ਜੇ ਸਰਕਾਰਾਂ ਨੇ ਇਸ ਨੂੰ ਸਹੀ, ਹੁਣ ਮਹਾਰਾਸ਼ਟਰ ਨੇ ਜੇ ਫੈਸਲਾ ਲਿਆ ਸਰਕਾਰ ਨੇ ਮਰਾਠੀ ਵੀ ਖੁਸ਼ ਕਰ ਲੈ,
ਤੇ ਇਹਨਾਂ ਨੂੰ ਵੀ ਕਹਿੰਦਾ ਕਿ ਤੁਹਾਡਾ ਰੁਜ਼ਗਾਰ ਨਹੀਂ ਖੁੱਸਣ ਦੇ ਰਹੇ, ਤੁਸੀਂ ਵੀ ਖੁਸ਼ ਹੋ। ਟਕਰਾਅ ਵਾਲਾ ਮਾਮਲਾ ਜਿਹੜੀ ਤੇ ਟੱਕਰਨ ਵਾਲੀ ਸੀ ਸ਼ਿਵ ਸੈਨਾ ਜੀ, ਉਹਨਾਂ ਨੂੰ ਇੱਕ ਤਰ੍ਹਾਂ ਨਾਲ ਝਟਕਾ ਵੀ ਦਿੱਤਾ ਕਿ ਲਓ ਵੀ ਇਹ ਬੰਦੇ ਹੁਣ ਸਾਡੇ ਕੋਠੇ 'ਚ ਵੀ ਆ ਸਕਦੇ ਨੇ, ਜੀ, ਜੀ। ਮਰਾਠੀਆਂ ਨੂੰ ਅਸੀਂ ਵੀ ਖੁਸ਼ ਕਰ ਸਕਦੇ ਹਾਂ। ਸੋ ਪਰ ਪੰਜਾਬ ਦੇ ਵਿੱਚ ਜਿਹੜਾ ਟਕਰਾਅ ਵਧਣਾ, ਉਹਦਾ ਨੁਕਸਾਨ ਜਾਂ ਉਹਦਾ ਫਿਕਰ ਪੰਜਾਬ ਤੋਂ ਬਾਹਰ ਬੈਠੇ ਪੰਜਾਬੀ ਭਾਈਚਾਰੇ ਨੂੰ ਹੁੰਦਾ ਜੀ, ਸਹੀ ਹੈ, ਜੋ ਉੱਥੇ ਸਾਡਾ ਨੁਕਸਾਨ। ਸੋ ਇਸ ਲਈ ਉਸ ਨੁਕਸਾਨ ਤੋਂ ਬਚਾਉਣ ਦੇ ਲਈ ਸਾਡੀ ਰਾਜਨੀਤਿਕ ਜਮਾਤ, ਸਾਡੀਆਂ ਚੁਣੀਆਂ ਸਰਕਾਰਾਂ ਨੂੰ ਗੰਭੀਰਤਾ ਨਾਲ ਸਹੀ ਰੋਲ ਨਿਭਾਉਣ ਦੀ ਲੋੜ ਹੈ, ਤਾਂ ਕਿ ਇਹ ਤਰੀਕਾ ਕਰ ਜੇ ਮਹਾਰਾਸ਼ਟਰ 'ਚ ਮਰਾਠੀ ਪੜ੍ਹਾਈ ਜਾ ਸਕਦੀ ਆ ਤਾਂ ਪੰਜਾਬ 'ਚ ਪੰਜਾਬੀ ਨਹੀਂ ਪੜ੍ਹਾਈ ਜਾ ਸਕਦੀ। ਸਵਾਲ ਹੈ। ਬਿਲਕੁਲ ਜੀ। ਦੇਖੋ ਇਹ ਆਪਾਂ ਜਿਹੜਾ ਦੂਜੇ ਸੂਬਿਆਂ ਦੇ ਵਿੱਚ ਕੰਮ ਹੁੰਦਾ ਮੌਬ ਲਿੰਚਿੰਗ ਵਾਲਾ, ਉਹ ਤਾਂ ਪੰਜਾਬ 'ਚ ਹੁੰਦਾ ਵੀ ਨਹੀਂਗਾ। ਨਾਲੇ ਇਹ ਗੱਲ ਆਪਾਂ ਸਿਰਫ ਇੰਨੀ ਗੱਲ ਕੀ ਹੈ ਵੀ ਵੋਟ ਦਾ ਅਧਿਕਾਰ ਤਾਂ ਆਪਾਂ ਇਹ ਨਹੀਂ ਕਹਿੰਦੇ ਬਰਖਾਸਤ ਕਰ ਦਿਓ, ਉਹਦੇ ਸੂਬੇ ਜਿੱਥੇ ਜੰਮਿਆ ਉੱਥੇ ਪੜ੍ਹਿਆ ਉੱਥੇ ਬਰਕਰਾਰ ਉਹਦੀ ਨਾਗਰਿਕਤਾ ਜਾਂ ਵੋਟ ਦੇ ਅਧਿਕਾਰ ਦੀ ਤਾਂ ਗੱਲ ਹੀ ਕੋਈ ਨਹੀਂ ਗੀ। ਅਸਲ ਦੇ ਵਿੱਚ ਆਪਾਂ ਇੱਕ ਦਿਨ ਪਹਿਲਾਂ ਵੀ ਚਰਚਾ ਕੀਤੀ ਸੀ, ਮਸਲਾ ਜਿਹੜਾ ਉਹ ਪਛਾਣਾਂ ਦੀ ਹੋਣ ਦੀ ਖਤਰੇ ਦੀ ਗੱਲ ਦਾ ਅਸਲ 'ਚ ਮਸਲਾ ਜਿਹੜਾ, ਜੇ ਇੱਥੇ ਬਹੁਤਾਤ ਗਿਣਤੀ ਬਾਹਰੀ ਹੋ ਜੂਗੀ, ਸਮਤੋਲ ਵਿਗੜ ਜੂ, ਆਬਾਦੀ ਦਾ ਮੁੱਦੇ ਵਿਗੜ ਜਾਣਗੇ, ਇੱਥੋਂ ਦੇ ਜਿਹੜੇ ਮੇਨ ਮੁੱਦੇ ਨੇ, ਮੂਲ ਮੁੱਦੇ ਨੇ, ਉਹਨਾਂ ਤੋਂ ਭੜਕ ਜਾਣੇ, ਕਿਉਂਕਿ ਸਿਆਸੀ ਪਾਰਟੀਆਂ ਨੂੰ ਪਤਾ ਕਿ ਕਿਹੜੇ ਬੰਦੇ ਨੂੰ ਕਿਵੇਂ ਰਾਜ਼ੀ ਕਰਨਾ। ਸੋ ਇਹ ਸਾਡੇ ਲਈ ਜਾਂ ਫਿਰ ਇਹ ਆ ਵੀ ਖੋਲ ਦਿਓ, ਫਿਰ ਹਿਮਾਚਲ ਵੀ ਖੋਲ ਦਿਓ, ਫਿਰ ਅਸੀਂ ਜਿੱਥੇ ਜਾ ਕੇ ਮਰਜ਼ੀ ਆਪਦਾ ਕਾਰੋਬਾਰ ਕਰ ਲਈਏ, ਜ਼ਮੀਨ ਰਾਜਸਥਾਨ ਵੀ ਖੋਲ ਦਿਓ ਸਾਡੇ ਵਾਸਤੇ ਜੀ। ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ DSA ਦੇ ਨਾਲ। ਸਤਿ ਸ਼੍ਰੀ ਅਕਾਲ।